अस्सलाम वालेकुम, तुसी वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਤੇਲ ਦੀ ਆਲਮੀ ਮੰਡੀ ਵਿੱਚ ਕੱਚੇ ਤੇਲ ਦੇ ਮੁੱਲ ਵਿੱਚ ਕਮੀ ਦੀ ਵਜ੍ਹਾ ਤੋਂ ਸਰਕਾਰ ਵੱਲੋਂ ਆਵਾਮ ਨੂੰ ਪੈਟਰੋਲੀਅਮ ਉਤਪਾਦਾਂ ਉਤੇ ਵੱਡਾ ਲਾਹਾ ਦੇਣ ਦਾ ਇਮਕਾਨ ਹੈ। ਨਿੱਜੀ ਟੀਵੀ ਚੈਨਲ ਨੇ ਵਸੀਲਿਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੈਟਰੋਲ ਦੇ ਮੁੱਲ ਵਿੱਚ 13 ਰੁਪਏ ਫੀ ਲੀਟਰ ਘਾਟ ਹੋ ਸਕਦੀ ਹੈ, ਜਦ ਕਿ ਡੀਜ਼ਲ ਦੇ ਮੁੱਲ ਵਿੱਚ 10 ਰੁਪਏ ਫੀ ਲੀਟਰ ਘਟਾਇਆ ਜਾ ਸਕਦਾ ਹੈ। ਵਸੀਲਿਆਂ ਦਾ ਹੋਰ ਕਹਿਣਾ ਹੈ ਕਿ ਕੀਮਤਾਂ ਦਾ ਹਤਮੀ ਐਲਾਨ 15 ਮਾਰਚ ਨੂੰ ਕੀਤਾ ਜਾਵੇਗਾ। ਅਗਲੀ ਖਬਰ ਦੇ ਵੱਲ ਵਧਨੇ ਆ। ਭਾਰਤ ਵਿੱਚ ਅੰਧ ਵਿਸ਼ਵਾਸ ਆਪਣੇ ਸ਼ਿਖਰ ਉਤੇ ਵੇ। 3 ਜਨਾਨੀਆਂ ਨੇ ਬਿੱਲੀ ਨੂੰ ਸਾੜ ਕੇ ਕਤਲ ਕਰ ਦਿੱਤਾ। ਭਾਰਤੀ ਮੀਡੀਆ ਦੇ ਮੁਤਾਬਕ ਸੂਬਾ ਉੱਤਰ ਪ੍ਰਦੇਸ਼ ਦੇ ਸ਼ਹਿਰ ਮੁਰਾਦਾਬਾਦ ਵਿੱਚ ਇੱਕ ਸਵਾਣੀ ਅਤੇ ਉਹਦੀਆਂ ਸਹੇਲੀਆਂ ਕਾਨੂੰਨ ਦੇ ਸ਼ਿਕੰਜੇ ਵਿੱਚ ਨੇ। ਉਹਨਾਂ ਨੇ ਕਥਿਤ ਤੌਰ ਉਤੇ ਇੱਕ ਜੰਗਲੀ ਬਿੱਲੀ ਨੂੰ ਫੜਿਆ, ਉਹਨੂੰ ਅੱਗ ਲਾ ਦਿੱਤੀ ਤੇ ਇਸ ਜ਼ਾਲਮਾਨਾ ਹਰਕਤ ਦੀ ਵੀਡੀਓ ਵੀ ਰਿਕਾਰਡ ਕੀਤੀ। ਰਿਪੋਰਟ ਦੇ ਮੁਤਾਬਕ ਇਹ ਵਾਕਿਆ ਭੋਜਪੁਰ ਥਾਣੇ ਦੇ ਇਲਾਕੇ ਵਿੱਚ ਵਾਪਰਿਆ। ਐਸਪੀ ਕਮਰ ਆਕਾਸ਼ ਸਿੰਘ ਦੇ ਮੁਤਾਬਕ ਕਿਸੇ ਨੇ ਬਿੱਲੀ ਦੀ ਵੀਡੀਓ ਬਣਾਈ ਅਤੇ ਈਮੇਲ ਦੇ ਰਾਹੀਂ ਦਿੱਲੀ ਦੇ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਨੂੰ ਸ਼ਿਕਾਇਤ ਕੱਲੀ, ਜਿਹਦੇ ਮਗਰੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆਕਾਸ਼ ਸਿੰਘ ਦਾ ਕਹਿਣਾ ਸੀ ਕਿ ਵਾਕਏ ਉਤੇ FIR ਦਰਜ ਕਰ ਲਈ ਹੈ ਤੇ ਉਹ ਅਜੇ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰ ਸਕਦੇ ਕਿਉਂ ਜੇ ਹਾਲੀ ਵਾਕਏ ਦੀ ਪੜਤਾਲ ਜਾਰੀ ਹੈ। ਪੁਲਿਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਇਹ ਸਵਾਣੀ ਤੇ ਉਹਦੀਆਂ ਸਹੇਲੀਆਂ ਨੇ ਇੱਕ ਜੰਗਲੀ ਬਿੱਲੀ ਨੂੰ ਸਾੜਨ ਦੀ ਵੀਡੀਓ ਬਣਾਈ। ਪੁਲਿਸ ਨੂੰ ਉਹ ਮੋਟਰਸਾਈਕਲ ਵੀ ਲੱਭ ਗਈ ਜਿਹਦੇ ਉੱਤੇ ਉਹ ਤਿੰਨੋਂ ਸਵਾਰ ਸਨ, ਜਿਹਦਾ ਪਤਾ ਭੋਜਪੁਰ ਦੀ ਇੱਕ ਸਵਾਣੀ ਪ੍ਰਿਆ ਤੋਂ ਲੱਗਿਆ। ਭਾਰਤੀ ਮੀਡੀਆ ਦੇ ਮੁਤਾਬਕ ਮੁਲਜ਼ਮ ਬੀਬੀਆਂ ਉੱਤੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਦੇ ਕਾਨੂੰਨਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇ ਉਹਨਾਂ ਨੂੰ ਮੁਜਰਮ ਕਰਾਰ ਦਿੱਤਾ ਗਿਆ ਤੇ ਉਹਨਾਂ ਨੂੰ 3 ਸਾਲ ਤੱਕ ਕੈਦ ਦੀ ਸਜ਼ਾ ਤੇ 1 ਲੱਖ ਭਾਰਤੀ ਰੁਪਏ ਜੁਰਮਾਨਾ ਹੋ ਸਕਦਾ ਹੈ। ਪਾਕਿਸਤਾਨੀ ਸਰਕਾਰ ਜਦੋਂ ਇੱਕ ਪਾਸੇ ਲੋਕਾਈ ਨੂੰ ਮਾੜਾ ਜਿਹਾ ਸੁੱਖ ਦਾ ਸਾਹ ਦਵਾਉਂਦੀ ਹੈ ਅਤੇ ਉਸੇ ਵੇਲੇ ਹੀ ਦੂਜੇ ਪਾਸੇ ਗਰੀਬ ਲੋਕਾਂ ਦੀਆਂ ਚੀਕਾਂ ਵੀ ਕਢਾ ਕੇ ਰੱਖ ਦਿੰਦੀ ਹੈ। ਰੋਜ਼ਿਆਂ ਦੇ ਰਹਿਮਤਾਂ ਤੇ ਬਰਕਤਾਂ ਵਾਲੇ ਮਹੀਨੇ ਵਿੱਚ ਰੋਜ਼ਾ ਰੱਖ ਕੇ ਸਾਰੀ ਦਿਹਾੜੀ ਭੁੱਖਾ ਧਰਿਆਇਆ ਰਹਿ ਕੇ ਸ਼ਾਮਾਂ ਨੂੰ ਹਰ ਬੰਦੇ ਦੀ ਸ਼ੂਗਰ ਲੋ ਹੋਈ ਹੁੰਦੀ ਹੈ। ਸਰਕਾਰ ਵੱਲੋਂ ਚਲਦੇ ਰੋਜ਼ਿਆਂ ਦੇ ਮਹੀਨੇ ਵਿੱਚ ਸ਼ੂਗਰ ਮਹਿੰਗੀ ਕਰਕੇ ਆਵਾਮ ਦੀ ਸ਼ੂਗਰ ਵਧਾਉਣ ਦਾ ਕੰਮ ਕਰ ਦਿੱਤਾ ਹੈ। ਰੋਜ਼ਿਆਂ ਵਿੱਚ ਖੰਡ ਦਾ ਵਰਤੋਂ ਵੀ ਵੱਧ ਜਾਂਦਾ ਹੈ ਤੇ ਲੋਕ ਰੋਜ਼ਾ ਤੇ ਵੰਨ ਸਵੰਨੇ ਲੰਗਰ ਦੇ ਨਾਲ ਖੋਲ ਲੈਂਦੇ ਨੇ, ਪਰ ਜੇ ਮਿੱਠਾ ਪਾਣੀ ਨਾ ਹੋਵੇ ਤੇ ਵੰਨ ਸਵੰਨੇ ਲੰਗਰ ਦਾ ਸਵਾਦ ਵੀ ਫਿੱਕਾ ਪੈ ਜਾਂਦਾ ਹੈ। ਦੂਜੇ ਦੇਸ਼ਾਂ ਦੀ ਗੱਲ ਕਰੀਏ ਤੇ ਉੱਥੇ ਰੋਜ਼ਿਆਂ ਦੇ ਸ਼ੁਰੂ ਤੋਂ ਹੀ ਖਾਣ ਪੀਣ ਦੀਆਂ ਸ਼ੈਵਾਂ ਸਸਤੀਆਂ ਕਰ ਦਿੱਤੀਆਂ ਜਾਂਦੀਆਂ ਨੇ, ਪਰ ਪਾਕਿਸਤਾਨ ਵਿੱਚ ਪਾਣੀ ਪੁੱਠਾ ਵਗਦਾ ਹੈ। ਮੁਲਕ ਪਾਕਿਸਤਾਨ ਵਿੱਚ ਖੰਡ ਦੇ ਮੁੱਲ ਉਤੇ ਕਾਬੂ ਪਾਉਣਾ ਸਰਕਾਰ ਲਈ ਔਖਾ ਹੋ ਗਿਆ ਹੈ। ਪਾਕਿਸਤਾਨ ਵਿੱਚ ਫੀ ਕਿਲੋ ਖੰਡ ਦਾ ਮੁੱਲ 170 ਰੁਪਏ ਤੋਂ ਟੱਪ ਗਿਆ ਹੈ। ਵਸੀਲਿਆਂ ਦੇ ਮੁਤਾਬਕ ਮੁਲਕ ਦੇ ਕਈ ਸ਼ਹਿਰਾਂ ਵਿੱਚ ਖੰਡ 170 ਤੋਂ 180 ਰੁਪਏ ਫੀ ਕਿਲੋ ਵੇਚੀ ਜਾ ਰਹੀ ਹੈ, ਜਦ ਕਿ ਥੋਕ ਮਾਰਕੀਟ ਵਿੱਚ ਫੀ ਕਿਲੋ ਖੰਡ 160 ਰੁਪਏ ਤੋਂ ਵੱਧ ਗਈ ਹੈ। ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ 50 ਕਿਲੋ ਦੀ ਖੰਡ ਦਾ ਤਰੋੜਾ 8300 ਰੁਪਏ ਦਾ ਹੋ ਗਿਆ ਹੈ, ਜਿਹਦੇ ਮਗਰੋਂ ਥੋਕ ਤੇ ਖੰਡ ਦੀ ਕੀਮਤ 166 ਰੁਪਏ ਫੀ ਕਿਲੋ ਤੱਕ ਵੱਧ ਗਈ ਹੈ, ਜਦ ਕਿ ਪਰਚੂਨ ਮਾਰਕੀਟ ਵਿੱਚ ਫੀ ਕਿਲੋ ਖੰਡ 170 ਰੁਪਏ ਤੋਂ ਵੱਧ ਗਈ ਹੈ। ਅਗਲੀ ਖਬਰ ਦੇ ਵੱਲ ਵਧਨੇ ਆ। ਸਰਗੋਦਾ ਵਿੱਚ ਇੱਕ ਖੌਫਨਾਕ ਘਟਨਾ ਵਾਪਰੀ ਹੈ, ਜਿਹਦੇ ਵਿੱਚ ਇੱਕ ਜਣੇ ਨੇ ਆਪਣੀ ਪਹਿਲੀ ਜਨਾਨੀ ਦੇ ਨਾਲ ਰਲ ਕੇ ਆਪਣੀ ਦੂਜੀ ਜਨਾਨੀ ਨੂੰ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕਤਲ ਹੋਣ ਵਾਲੀ ਜਨਾਨੀ ਨੂੰ ਔਲਾਦ ਨਹੀਂ ਸੀ। ਵਸੀਲਿਆਂ ਦੇ ਮੁਤਾਬਕ ਸਰਗੋਦਾ ਦੇ ਇੱਕ ਗਰੀਬ ਖਾਨਦਾਨ ਉਤੇ ਕਿਆਮਤ ਦਾ ਦਿਨ ਆਇਆ। ਇੱਕ ਮਜ਼ਦੂਰ ਦੀ ਨਵੀਂ ਵਿਆਹੀ ਧੀ ਨੂੰ ਉਹਦੇ ਜ਼ਾਲਮ ਬੰਦੇ ਨੇ ਕਤਲ ਕਰ ਦਿੱਤਾ। ਉਹਨੂੰ ਬੱਚੇ ਨਾ ਹੋਣ ਤੇ ਮਿਹਣੇ ਦਿੱਤੇ ਜਾਂਦੇ ਸਨ। ਇਸ ਘਟਨਾ ਵਿੱਚ ਕਾਤਲ ਜਣੇ ਦੀ ਮਦਦਗਾਰ ਉਸ ਦੀ ਪਹਿਲੀ ਜਨਾਨੀ ਤੋਂ ਇਲਾਵਾ ਕੋਈ ਨਹੀਂ ਸੀ। ਲੰਘੇ ਵਰੇ ਕਸਬੇ ਹੁਸੈਨ ਸ਼ਾਹ ਦੇ ਰਹਿਣ ਵਾਲੇ ਨਾਜ਼ਮ ਨੇ ਆਪਣੀ 18 ਵਰਿਆਂ ਦੀ ਧੀ ਆਇਸ਼ਾ ਦਾ ਵਿਆਹ ਸਾਹੀਵਾਲ ਦੇ ਰਹਿਣ ਵਾਲੇ ਸ਼ਾਹਿਦ ਨਾਲ ਕੀਤਾ ਸੀ। ਇਹ ਸ਼ਾਹਿਦ ਦਾ ਦੂਜਾ ਵਿਆਹ ਸੀ। ਵਸੀਲਿਆਂ ਦਾ ਕਹਿਣਾ ਹੈ ਕਿ ਸ਼ਾਹਿਦ ਦੀ ਪਹਿਲੀ ਜਨਾਨੀ ਸ਼ਮੈਲਾ ਜੂ ਵੀ 12 ਵਰਿਆਂ ਤੋਂ ਕੋਈ ਔਲਾਦ ਨਹੀਂ ਸੀ। ਸ਼ਾਹਿਦ ਦੇ ਦੂਜੇ ਵਿਆਹ ਨੂੰ 1 ਵਰੇ ਤੋਂ ਵੀ ਘੱਟ ਅਰਸਾ ਬੀਤਿਆ ਸੀ। ਜਦੋਂ ਉਹਨੂੰ ਆਪਣੀ ਨਵੀਂ ਵਿਆਹ ਕੇ ਲੈਂਦੀ ਟੀਵੀ ਵਿੱਚੋਂ ਵੀ ਔਲਾਦ ਦੀ ਕੋਈ ਆਸ ਵਿਖਾਈ ਨਾ ਦਿੱਤੀ ਤੇ ਮੁਲਜ਼ਮ ਸ਼ਾਹਿਦ ਨੇ ਕਥਿਤ ਤੌਰ ਉਤੇ ਆਪਣੀ ਪਹਿਲੀ ਘਰ ਵਾਲੀ ਨਾਲ ਰਲ ਕੇ ਦੂਜੀ ਨਵੀਂ ਘਰ ਵਾਲੀ ਆਇਸ਼ਾ ਨੂੰ ਥਾਏ ਲਾ ਕੇ ਤੇ ਜਾਨੋਂ ਮਾਰ ਦਿੱਤਾ। ਇਸ ਘਟਨਾ ਉਤੇ ਦੁਖੀ ਪਰਿਵਾਰ ਨੇ ਇਨਸਾਫ ਲਈ ਪੰਜਾਬ ਦੀ ਮੁੱਖ ਵਜ਼ੀਰ ਬੀਬੀ ਮਰੀਮ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਅਰਜ਼ੀ ਕੀਤੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਪਿਓ ਦੀ ਸ਼ਿਕਾਇਤ ਉਤੇ ਇਸ ਵਾਕਿਏ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਅਗਲੀ ਜਾਣਕਾਰੀ ਪੰਜਾਬ ਪੁਲਿਸ ਦੇ ਵੱਲੋਂ ਜਰਾਇਮ ਪੇਸ਼ਾ ਅਨਾਸਰ ਦੇ ਖਿਲਾਫ ਵਿੱਢੇ ਜਾਣ ਵਾਲੇ ਆਪਰੇਸ਼ਨ ਦੀ ਦਿੰਦੇ ਆ। ਗੁਜਰਾਤ ਪੁਲਿਸ ਨੇ ਰਖ ਪੱਬੀ ਦੇ ਇਲਾਕੇ ਵਿੱਚ ਕਾਤਲਾਂ ਅਤੇ ਇਸ਼ਤਿਹਾਰੀਆਂ ਦੇ ਵਿਰੁੱਧ ਸਰਚ ਆਪਰੇਸ਼ਨ ਕਰਵਾਇਆ।
ਆਪਰੇਸ਼ਨ ਵਿੱਚ ਜ਼ਿਲ੍ਹਾ ਗੁਜਰਾਂਵਾਲਾ, ਆਫਜ਼ਾਬਾਦ, ਮੰਡੀ ਬਹਾਵਲਦੀਨ ਦੇ ਪੁਲਿਸ ਅਤੇ ਐਲੀਟ ਫੋਰਸ ਦੇ ਦਸਤਿਆਂ ਨੇ ਸ਼ਿਰਕਤ ਕੀਤੀ। ਤਫਸੀਲ ਦੇ ਮੁਤਾਬਕ ਡੀਪੀਓ ਗੁਜਰਾਤ ਡਾਕਟਰ ਮੁਸਤਨਸਰ ਅਤਾ ਬਾਜਵਾ ਦੀ ਹਦਾਇਤ ਉਤੇ ਐਸਪੀ ਇਨਵੈਸਟੀਗੇਸ਼ਨ ਮੁਹੰਮਦ ਰਿਆਜ਼ ਨਾਜ਼ ਦੀ ਅਗਵਾਈ ਵਿੱਚ ਜ਼ਿਲ੍ਹਾ ਗੁਜਰਾਂਵਾਲਾ, ਆਫਜ਼ਾਬਾਦ ਪੁਲਿਸ ਨੇ ਖਾਰੀਆਂ, ਡਾਂਗਾ, ਸਰਾਏ ਆਲਮਗੀਰ, ਰੱਖ ਪੱਬੀ ਤੇ ਬੇਲੇ ਦੇ ਇਲਾਕਿਆਂ ਵਿੱਚ ਵੱਡੇ ਪੱਧਰ ਉਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਆਰਕ ਆਪਰੇਸ਼ਨ ਡੀਐਸਪੀਜ਼ ਅਤੇ ਐਸਐਚਓ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਇਲਾਕੇ ਨੂੰ ਪੂਰਨ ਤੌਰ ਉਤੇ ਘੇਰੇ ਵਿੱਚ ਲਿਆ ਤੇ ਸੁਰੱਖਿਅਤ ਪ੍ਰਬੰਧਾਂ ਦੇ ਨਾਲ ਪੱਬੀ ਦੇ ਵੱਖ-ਵੱਖ ਇਲਾਕਿਆਂ ਉਤੇ ਛਾਪੇਮਾਰੀ ਕੀਤੀ। ਮੁਲਜ਼ਮਾਂ ਤੋਂ ਤਫਤੀਸ਼ ਕੀਤੀ ਗਈ ਤੇ ਇਲਾਕੇ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਗਈ। ਤਲਾਸ਼ੀ ਅਭਿਆਨ ਦੇ ਦੌਰਾਨ ਪੁਲਿਸ ਟੀਮਾਂ ਨੇ ਇਸ਼ਤਿਹਾਰੀ ਮੁਜਰਮਾਂ ਦੀਆਂ ਪਨਾਹਗਾਹਾਂ ਨੂੰ ਪੂਰਨ ਤੌਰ ਉਤੇ ਢਾਹ ਕੇ ਤੇ ਖਤਮ ਕਰ ਦਿੱਤਾ। ਇਸ ਸਰਚ ਆਪਰੇਸ਼ਨ ਦਾ ਮਕਸਦ ਸ਼ਹਿਰੀਆਂ ਦੀਆਂ ਜਾਨਾਂ ਤੇ ਮਾਲ ਦੀ ਸੁਰੱਖਿਆ ਕਰਨਾ ਤੇ ਮੁਜਰਮਾਂ ਤੇ ਕਾਤਲਾਂ ਤੋਂ ਇਲਾਕੇ ਨੂੰ ਸਾਫ਼ ਕਰਕੇ ਅਮਨ-ਓ-ਅਮਾਨ ਕਾਇਮ ਕਰਨਾ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਸ਼ਹਿਰੀਆਂ ਨੂੰ ਸਮੁੰਦਰ ਦੇ ਰਾਹੀਂ ਯੂਰਪ ਭੇਜਣ ਵਿੱਚ ਮੁਲਵਸ ਮਸ਼ਕੂਕ ਸਣੇ 2 ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। FIA ਗੁਜਰਾਂਵਾਲਾ ਜ਼ੋਨ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਮਨੁੱਖੀ ਤਸਕਰੀ, ਇਨਸਾਨੀ ਸਮਗਲਿੰਗ ਵਿੱਚ ਸ਼ਾਮਲ ਅਨਾਸਰ ਦੇ ਖਿਲਾਫ ਸ਼ਿਕੰਜਾ ਕੱਸ ਰਹੇ ਹਾਂ। ਮਸ਼ਕੂਕ ਜਣਿਆਂ ਦੀ ਸ਼ਨਾਖਤ ਸ਼ਬੀਰ ਅਹਿਮਦ ਅਤੇ ਮੁਹੰਮਦ ਜਵੇਦ ਦੇ ਨਾਮ ਤੋਂ ਹੋਈ ਹੈ। ਮੁਲਜ਼ਮਾਂ ਨੂੰ ਗੁਜਰਾਤ ਅਤੇ ਨਾਰੋਵਾਲ ਦੇ ਇਲਾਕਿਆਂ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਮੁਲਜ਼ਮ ਸ਼ਬੀਰ ਅਹਿਮਦ ਨੂੰ ਸ਼ਹਿਰੀਆਂ ਨੂੰ ਸਮੁੰਦਰ ਰਾਹੀਂ ਸਪੇਨ ਘੱਲਣ ਲਈ 13 ਲੱਖ ਰੁਪਏ ਤੋਂ ਵੱਧ ਵਸੂਲ ਹੋਇਆ। ਮੁਲਜ਼ਮ ਨੇ ਗੈਰ ਕਾਨੂੰਨੀ ਢੰਗ ਨਾਲ ਮਾਰੀਤਾਨੀਆ ਤੋਂ ਕਸ਼ਤੀ ਦੇ ਰਾਹੀਂ ਪੀੜਤ ਸ਼ਹਿਰੀਆਂ ਨੂੰ ਸਪੇਨ ਸਮਗਲ ਕਰਨ ਦੀ ਕੋਸ਼ਿਸ਼ ਕੀਤੀ। ਸ਼ਹਿਰੀਆਂ ਨੇ ਕਸ਼ਤੀ ਦੇ ਰਾਹੀਂ ਸਮੁੰਦਰੀ ਸਫ਼ਰ ਤੋਂ ਇਨਕਾਰ ਕਰ ਦਿੱਤਾ ਤੇ ਪਾਕਿਸਤਾਨ ਵਾਪਸ ਆ ਗਏ ਸਨ, ਜਦ ਕਿ ਗ੍ਰਿਫਤਾਰ ਮੁਲਜ਼ਮ ਮੁਹੰਮਦ ਜਵੇਦ ਪਿਛਲੇ 14 ਵਰ੍ਹਿਆਂ ਤੋਂ ਮਫਰੂਰ ਸੀ। ਮੁਲਜ਼ਮ ਦੇ ਖਿਲਾਫ 2011 ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮ ਨੇ ਸ਼ਹਿਰੀ ਕੋਲੋਂ ਮਸਕਤ ਭੇਜਣ ਦੇ ਬਦਲੇ 2,75,000 ਰੁਪਏ ਲਏ ਸਨ। ਮੁਲਜ਼ਮ ਸ਼ਹਿਰੀ ਨੂੰ ਬਾਹਰਲੇ ਮੁਲਕ ਘੱਲਣ ਵਿੱਚ ਨਾਕਾਮ ਰਿਹਾ ਅਤੇ ਲੁਕ ਗਿਆ ਸੀ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਧਰ FIA ਨੇ ਹਿਊਮਨ ਟ੍ਰੈਫਿਕਿੰਗ ਨੈਟਵਰਕ ਦੇ ਵਿਰੁੱਧ ਕਾਰਵਾਈਆਂ ਤਿੱਖੀਆਂ ਕਰ ਦਿੱਤੀਆਂ ਨੇ। FIA ਦੇ ਡਾਇਰੈਕਟਰ ਅਬਦੁਲ ਕਾਦਰ ਕਮਰ ਦਾ ਕਹਿਣਾ ਸੀ, ਮਾਸੂਮਾਂ ਦੀ ਜਾਨ ਨਾਲ ਖੇਡਣ ਵਾਲਿਆਂ ਨੂੰ ਇਨਸਾਫ ਦੇ ਕਟਹਿਰੇ ਵਿੱਚ ਲਿਆਇਆ ਜਾਏਗਾ। ਮਨੁੱਖੀ ਤਸਕਰੀ, ਇਨਸਾਨੀ ਸਮਗਲਿੰਗ ਦੇ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਨਾਫਜ਼ ਕੀਤੀ ਜਾ ਰਹੀ ਹੈ। ਡਾਇਰੈਕਟਰ FIA ਗੁਜਰਾਂਵਾਲਾ ਅਬਦੁਲ ਕਾਦਰ ਕਮਰ ਦਾ ਕਹਿਣਾ ਹੈ ਕਿ ਕਸ਼ਤੀਆਂ ਦੇ ਹਾਦਸੇ ਦੇ ਜ਼ਿੰਮੇਦਾਰ ਮਨੁੱਖੀ ਤਸਕਰਾਂ ਨੂੰ ਸਖਤ ਸਜ਼ਾ ਦਿੱਤੀ ਜਾਏਗੀ। ਇੰਟਰਨੈਸ਼ਨਲ ਹਿਊਮਨ ਟ੍ਰੈਫਿਕਿੰਗ ਨੈਟਵਰਕ ਦਾ ਖਾਤਮਾ ਕਰ ਦਿੱਤਾ ਜਾਏਗਾ। FIA ਹੈੱਡਕੁਆਰਟਰ ਇਸਲਾਮਾਬਾਦ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਯੂਨਾਨੀ ਕਸ਼ਤੀ ਹਾਦਸੇ ਦੇ ਮੁੱਖ ਮੁਲਜ਼ਮ ਉਸਮਾਨ ਜਹਾਜਾ ਨੂੰ ਸਿਆਲਕੋਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। FIA ਗੁਜਰਾਂਵਾਲਾ ਸਰਕਲ ਦਾ ਵੱਡਾ ਆਪਰੇਸ਼ਨ ਮਰਕਜ਼ੀ ਵਜ਼ੀਰ ਦਾਖਲਾ ਦੀ ਹਦਾਇਤ ਉਤੇ ਕਸ਼ਤੀਆਂ ਦੇ ਹਾਦਸਿਆਂ ਵਿੱਚ ਮੁਲਵਸ ਅਨਾਸਰ ਦੇ ਵਿਰੁੱਧ ਫੜਾਫੜਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਉਸਮਾਨ ਜਹਾਜਾ ਯੂਨਾਨੀ ਕਸ਼ਤੀ ਦੇ ਹਾਦਸੇ ਦੇ ਬਾਅਦ ਤੋਂ ਫਰਾਰ ਸੀ। ਮੁਲਜ਼ਮ ਉਸਮਾਨ ਜਹਾਜਾ ਨੇ ਕਈ ਸ਼ਹਿਰੀਆਂ ਨੂੰ ਕਸ਼ਤੀ ਰਾਹੀਂ ਯੂਰਪ ਘੱਲਣ ਦੀ ਕੋਸ਼ਿਸ਼ ਕੀਤੀ। ਇੱਕ ਕਸ਼ਤੀ ਦਾ ਹਾਦਸਾ ਹੋਇਆ ਜਿਹਦੇ ਵਿੱਚ ਕਈ ਨੌਜਵਾਨ ਅਣਮੁੱਲੀ ਜਾਨ ਗਵਾ ਬੈਠੇ ਸਨ। ਗ੍ਰਿਫਤਾਰ ਮੁਲਜ਼ਮ 8 ਤੋਂ ਵੱਧ ਮੁਕੱਦਮਿਆਂ ਵਿੱਚ FIA ਕੰਪੋਜ਼ਿਟ ਸਰਕਲ ਗੁਜਰਾਂਵਾਲਾ ਵੱਲੋਂ ਲੋੜੀਂਦਾ ਸੀ। ਗ੍ਰਿਫਤਾਰ ਮੁਲਜ਼ਮ ਨੇ ਕਈ ਪੀੜਤਾਂ ਕੋਲੋਂ ਯੂਰਪ ਘੱਲਣ ਦੇ ਨਾਮ ਉਤੇ ਕਰੋੜਾਂ ਰੁਪਏ ਵਸੂਲ ਕੀਤੇ ਸਨ, ਜੋ ਕਸ਼ਤੀਆਂ ਦੇ ਹਾਦਸਿਆਂ ਵਿੱਚ ਜਾਨ ਗਵਾ ਬੈਠੇ ਸਨ। ਗ੍ਰਿਫਤਾਰ ਮੁਲਜ਼ਮ ਮਨੁੱਖੀ ਤਸਕਰੀ ਵਿੱਚ ਸ਼ਾਮਲ ਬੈਨ ਅਲ-ਅਕਵਾਮੀ ਗਿਰੋਹ ਦਾ ਹਿੱਸਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ ਉਤੇ ਛਾਪੇ ਮਾਰੇ ਜਾ ਰਹੇ ਨੇ। ਡਾਇਰੈਕਟਰ FIA ਦੇ ਮੁਤਾਬਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਸਾਰੇ ਵਸੀਲੇ ਵਰਤੇ ਜਾਣਦੇ ਅਤੇ ਮਨੁੱਖੀ ਤਸਕਰੀ ਦੇ ਖਿਲਾਫ ਇੰਟੈਲੀਜੈਂਸ ਉਤੇ ਮਬਨੀ ਕਾਰਵਾਈਆਂ ਜਾਰੀ ਰਹਿਣ ਦੀਆਂ। ਕਿਸੇ ਨੂੰ ਵੀ ਮਾਸੂਮ ਲੋਕਾਂ ਦੀ ਜਾਨ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵਾਂਗੇ। ਠੋਸ ਸਬੂਤਾਂ ਦੀ ਰੋਸ਼ਨੀ ਵਿੱਚ ਮੁਲਜ਼ਮਾਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਵੇਗੀ। FIA ਇਮੀਗ੍ਰੇਸ਼ਨ ਨੇ ਇਸਲਾਮਾਬਾਦ ਹਵਾਈ ਅੱਡੇ ਉੱਤੇ ਵੱਡਾ ਆਪਰੇਸ਼ਨ ਕੀਤਾ। ਪਾਕਿਸਤਾਨੀ ਕੁੜੀਆਂ ਨੂੰ ਚੀਨ ਸਮਗਲ ਕਰਨ ਦੇ ਮਾਮਲੇ ਵਿੱਚ ਗੈਂਗ ਫੜ ਲਿਆ। ਪਾਕਿਸਤਾਨੀ ਕੁੜੀਆਂ ਨੂੰ ਵਿਆਹ ਦੇ ਬਹਾਨੇ ਚੀਨ ਸਮਗਲ ਕਰਨ ਵਾਲੇ 3 ਮਸ਼ਕੂਕ ਬੰਦੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖਤ ਸ਼ਗਾਈ, ਯੂਸਫ, ਅਬਦੁਰਰਹਿਮਾਨ ਅਤੇ ਮੁਹੰਮਦ ਨੁਮਾਨ ਦੇ ਤੌਰ ਤੇ ਕੀਤੀ ਗਈ ਹੈ। ਵਿਆਹ ਦੇ ਨਾਂ ਉਤੇ ਸਮਗਲ ਕੀਤੀ ਜਾਣ ਵਾਲੀ ਪੀੜਤ ਕੁੜੀ ਨੂੰ ਵੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਲ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਮੁਲਜ਼ਮ ਨੇ ਪੀੜਤ ਕੁੜੀ ਨੂੰ ਵਿਆਹ ਦੇ ਨਾਂ ਉਤੇ ਨੌਕਰੀ ਦੇਣ ਦਾ ਵਾਅਦਾ ਕਰਕੇ ਚੀਨ ਤਸਕਰ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਫਲਾਈਟ ਨੰਬਰ CZ6034 ਦੇ ਜ਼ਰੀਏ ਚੀਨ ਜਾ ਰਹੇ ਸਨ। ਮੁੱਢਲੀ ਪੜਤਾਲ ਦੇ ਮੁਤਾਬਕ ਇਹ ਏਜੰਟ ਪਾਕਿਸਤਾਨੀ ਕੁੜੀਆਂ ਨੂੰ ਨੌਕਰੀਆਂ ਦੇਣ ਲਈ ਚੀਨੀ ਸ਼ਹਿਰੀਆਂ ਨਾਲ ਵਿਆਹ ਦਾ ਬੰਦੋਬਸਤ ਕਰਨ ਵਿੱਚ ਸ਼ਾਮਲ ਸਨ। FIA ਦੇ ਮੁਤਾਬਕ ਇਸ ਗਰੋਹ ਵਿੱਚ ਕਈ ਜਨਾਨੀਆਂ ਵੀ ਸ਼ਾਮਲ ਨੇ।
ਮੁਲਜ਼ਮ ਗਰੀਬ ਅਤੇ ਲੋੜਵੰਦ ਕੁੜੀਆਂ ਨੂੰ ਲੱਭ ਕੇ ਉਹਨਾਂ ਨੂੰ ਚੀਨੀ ਸ਼ਹਿਰੀਆਂ ਦੇ ਨਾਲ ਵਿਆਹ ਕਰਨ ਲਈ ਮਨਾ ਲੈਂਦੇ ਸਨ। ਮੁਲਜ਼ਮਾਂ ਨੇ ਕੁੜੀਆਂ ਦਾ ਡਾਟਾ ਤੇ ਦਸਤਾਵੇਜ਼ਾਂ ਅਬਦੁਲ ਰਹਿਮਾਨ ਤੇ ਮੁਹੰਮਦ ਨੁਮਾਨ ਨਾਮ ਦੇ ਏਜੰਟਾਂ ਨੂੰ ਦਿੱਤੇ। ਮੁਲਜ਼ਮ ਅਬਦੁਲ ਰਹਿਮਾਨ ਅਤੇ ਮੁਹੰਮਦ ਨੁਮਾਨ ਚੀਨੀ ਏਜੰਟ ਪਾਉਲ ਦੇ ਨਾਲ ਰਲ ਕੇ ਤੇ ਧੰਦਾ ਕਰ ਰਹੇ ਸਨ। ਪਾਉਲ ਨਾਮੀ ਏਜੰਟ ਚੀਨੀ ਗਾਹਕਾਂ ਕੋਲੋਂ ਵੱਡੀ ਰਕਮ ਲੈ ਕੇ ਤੇ ਬੰਦੋਬਸਤ ਕਰ ਦਿੰਦਾ ਸੀ। ਮੁਲਜ਼ਮ ਅਬਦੁਲ ਰਹਿਮਾਨ ਤੇ ਨੁਮਾਨ ਪਾਕਿਸਤਾਨੀ ਕੁੜੀਆਂ ਲਈ ਸਫਰੀ ਦਸਤਾਵੇਜ਼ ਅਤੇ ਹੋਰ ਸਹੂਲਤਾਂ ਵੀ ਦਿੰਦੇ ਸਨ। ਮੁਲਜ਼ਮ ਨੇ ਪੀੜਤ ਦੀ ਮਾਂ ਨਾਲ 10 ਲੱਖ ਰੁਪਏ ਦੇ ਕੇ ਮਾਮਲਾ ਤੈਅ ਕੀਤਾ ਸੀ। ਮੁਲਜ਼ਮ ਨੇ ਪੀੜਤ ਦੀ ਮਾਂ ਨੂੰ ਪਹਿਲਾਂ 1.5 ਲੱਖ ਰੁਪਏ ਦਿੱਤੇ। ਮੁਲਜ਼ਮ ਨੇ ਕਥਿਤ ਤੌਰ ਉਤੇ ਬਲੈਕਮੇਲਿੰਗ ਦੇ ਮਕਸਦ ਲਈ ਪੀੜਤ ਕੋਲੋਂ 10 ਲੱਖ ਰੁਪਏ ਉਧਾਰ ਵੀ ਲਏ ਸਨ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੋਰ ਤਫਤੀਸ਼ ਲਈ ਕਾਨੂੰਨੀ ਕਾਰਵਾਈ ਲਈ ਇਸਲਾਮਾਬਾਦ ਦੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਵਿੱਚ ਮੁੰਤਕਿਲ ਕਰ ਦਿੱਤਾ ਗਿਆ ਹੈ।